ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128028080 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਦੀਆਂ, ਭਾਰਤ ਦੀਆਂ ਜਿਹੜੀਆਂ ਖਬਰਾਂ ਆ। ਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਵੀ ਭਰ ਰਹੇ ਨੇ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਸਟੇਟ 'ਚ। ਇਹਨਾਂ ਦਾ ਨੰਬਰ 408 272 2500 408 272 2500 ਦੇ ਉੱਤੇ। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਚਰਨਜੀਤ ਸਿੰਘ ਜੀ, ਮੰਜਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਰੋਜ਼ਵਿਲ ਤੋਂ, ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ ਅਤੇ ਹਰਦੀਪ ਸਿੰਘ ਜੀ ਸੈਕਰਾਮੈਂਟੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤੇ ਬਲਤੇਜ ਮੈਨੂੰ ਜੀ, ਆਪਣੀ ਗੱਲਬਾਤ ਦਾ ਜੇ ਸਿਲਸਿਲਾ ਸ਼ੁਰੂ ਕਰੀਏ ਤਾਂ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ, ਉਹ ਇਸ ਟਾਈਮ ਕਹਿ ਲਓ ਵੀ ਜਿਹੜੇ ਬਨੌਟੀ ਸਾਧ ਜੇ ਬਣੇ ਬੈਠੇ ਨੇ ਹਰ ਇੱਕ ਪਾਸੇ, ਉਹਨਾਂ ਦੇ ਵੱਲ ਉਹਨਾਂ ਨੇ ਸਖਤ ਨੋਟਿਸ ਲਿਆ ਹੋਇਆ ਆ। ਸਿਰਸੇ ਵਾਲੇ ਦੇ ਜੇ ਕਹਿੰਦੇ ਆ ਜੀ ਕੇਸ 6 ਮਹੀਨਿਆਂ 'ਚ ਨਿਬੇੜੋ, ਸਰਕਾਰ ਨੂੰ ਆਖਿਆ। ਬਿਲਕੁਲ ਜੀ, ਇਹ ਅਦਾਲਤਾਂ ਹੀ ਨੇ ਜਿਹੜੀਆਂ ਬੋਲੀਆਂ ਨੇ, ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਰਾਮਪਾਲ ਵਾਲਾ ਮੁੱਦਾ ਵੀ ਲਾਈਏ ਤਾਂ ਸ਼ਾਇਦ ਇਹ ਉਸੇ ਤਰੀਕੇ ਦੇ ਨਾਲ ਚੱਲੀ ਜਾਂਦਾ। ਕੋਈ ਨਾ ਜਿਹੜਾ ਉਹ ਪੁੱਛਦਾ ਜੇ ਉਹ ਅਦਾਲਤਾਂ ਦੇ ਨਾਲ ਜਿਹੜਾ ਸੀਗਾ ਉਹ ਪੰਗਾ ਨਾ ਲੈਂਦਾ। ਹੁਣ ਜਿਹੜਾ ਮਾਮਲਾ ਇੱਥੇ ਸਰਸੇ ਵਾਲੇ ਦਾ ਚੱਲ ਰਿਹਾ ਜੀ, ਉਸ ਮਾਮਲੇ ਦੇ ਵਿੱਚ ਜਿਹੜੇ ਬੰਦੇ ਨਪੁੰਸਕ ਕੀਤੇ ਹੋਏ ਨੇ ਜੀ ਉਹਨੇ ਅੰਦਰ, ਉਹ ਮਾਮਲੇ ਦੇ ਕੱਲ ਤਰੀਕ ਸੀਗੀ ਜੀ। ਔਰ ਇਸ ਮਾਮਲੇ ਦੇ ਵਿੱਚ ਸੁਣਵਾਈ ਕਰਦਿਆਂ ਹੋਇਆ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ, ਉਹਨੇ ਇਹ ਕਿਹਾ ਕਿ ਗੁਰਮੀਤ ਰਾਮ ਰਹੀਮ ਦੇ ਤੇ ਜਿਹੜੇ ਉਹਦੇ ਖਿਲਾਫ ਰੇਪ ਦੇ ਕੇਸ ਨੇ ਉਹ 6 ਮਹੀਨਿਆਂ ਦੇ ਵਿੱਚ ਨਿਬੇੜੇ ਜਾਣੇ ਚਾਹੀਦੇ ਨੇ। ਜਸਟਿਸ ਦਇਆ ਚੌਧਰੀ ਨੇ ਮੁਲਜ਼ਮ ਦੀ ਤਰਫੋਂ ਦਾਖਲ ਕੀਤੀ ਜਿਹੜੀ ਅਰਜ਼ੀ ਸੀ, ਉਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਡੇਰਾ ਮੁਖੀ ਨੂੰ ਆਪਣੇ ਗਵਾਹਾਂ ਦੀ ਸੂਚੀ ਜਿਹੜੀ ਦਾਖਲ ਕਰਾਉਣ ਲਈ ਆਖਿਆ ਤੇ ਬਚਾਓ ਧਿਰ ਦੇ ਜਿਹੜੇ 24 ਗਵਾਹ ਨੇ ਜੀ, ਉਹਨਾਂ ਨੂੰ ਵੀ ਇਹ ਕਿਹਾ ਜੀ ਕਿ ਜਿੰਨੀ ਛੇਤੀ ਹੋ ਸਕਦਾ ਉਹਨਾਂ ਦੀ ਜਿਹੜੀ ਆ ਉਹ ਕੀਤੀ ਜਾਵੇ। ਔਰ ਇਹ ਆਖਿਆ ਗਿਆ 6 ਮਹੀਨਿਆਂ ਦੇ ਵਿੱਚ ਇਸ ਕੇਸ ਦਾ ਨਿਬੇੜਾ ਜਿਹੜਾ ਜੀ ਉਹ ਕੀਤਾ ਜਾਵੇ। ਅਦਾਲਤ ਦੇ ਵੱਲੋਂ ਜਿਹੜੇ ਇਹ ਕਈ ਨਾਂ ਨੇ ਜੀ, ਉਹਨਾਂ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਵੀ ਗਵਾਹ ਜਿਹੜੇ ਉਹ ਹਟਾਏ ਗਏ ਨੇ। ਕੁਝ ਗਵਾਹ ਜਿਹੜੇ ਨੇ ਉਹਨਾਂ ਦੇ ਖਿਲਾਫ ਅਦਾਲਤ ਨੂੰ ਵਾਰੰਟ ਵੀ ਜਾਰੀ ਕਰਨੇ ਪਏ ਨੇ, ਕਿਉਂਕਿ ਇਹ ਇੱਕ ਕੁਝ ਤਰੀਕੇ ਨੇ ਜੀ ਇਹਨੂੰ ਲੰਬਾ ਖਿੱਚਣ ਦੇ, ਜਿਹੜੇ ਕਿ ਇਹ ਡੇਰੇ ਵਾਲਾ ਜਿਹੜਾ ਉਹ ਕਰ ਰਿਹਾ। CBI ਨੇ ਗੁਰਮੀਤ ਰਾਮ ਰਹੀਮ ਦੇ ਖਿਲਾਫ 2 ਮਹਿਲਾ ਸ਼ਰਧਾਲੂਆਂ ਦੇ ਨਾਲ
ਜਿਹੜਾ ਜੀ ਕਥਿਤ ਤੌਰ ਦੇ ਉੱਤੇ ਜਬਰ ਜਨਾਹ ਕਰਨ ਦੇ ਦੋਸ਼ ਦੇ ਵਿੱਚ ਅਗਸਤ 2007 ਦੇ ਵਿੱਚ ਕੇਸ ਦਰਜ ਕੀਤਾ ਸੀਗਾ। ਸ਼ੁਰੂ ਦੇ ਵਿੱਚ ਡੇਰੇ ਦੀਆਂ ਔਰਤਾਂ ਤੇ ਲੜਕੀਆਂ ਜਿਹੜੀਆਂ ਸੀਗੀਆਂ ਜੀ ਉਹਨਾਂ ਦੇ ਜਿਨਸੀ ਸ਼ੋਸ਼ਣ ਦੇ ਬਾਰੇ ਇੱਕ ਗੁੰਮਨਾਮ ਚਿੱਠੀ ਜਿਹੜੀ ਆਈ ਸੀ, ਜਿੱਥੋਂ ਇਹ ਮਾਮਲਾ ਸਾਰਾ ਸ਼ੁਰੂ ਹੋਇਆ ਸੀਗਾ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਕੀਤੇ ਨੇ, ਦੇਖਦੇ ਹਾਂ ਜੀ 6 ਮਹੀਨਿਆਂ ਦੇ ਵਿੱਚ ਕਿੱਥੇ ਕੋ ਕਹਾਣੀ ਜਿਹੜੀ ਹੈ ਜੀ ਉਹ ਜਾਂਦੀ ਹੈ। ਲੱਗਦਾ ਜੀ ਕਿ ਸ਼ਿਕੰਜਾ ਜਿਹੜਾ ਉਹ ਕਿਤੇ ਨਾ ਕਿਤੇ ਉੱਤੇ ਕੱਸਿਆ ਤਾਂ ਜਾ ਰਿਹਾ ਜੀ। ਜੀ ਲੱਗਦਾ ਇਸ ਤਰੀਕੇ ਨਾਲ ਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਕਾਸ਼ ਬਾਦਲ ਹੁਣਾਂ ਨੂੰ ਅਚਾਨਕ ਇਹ ਚੀਜ਼ ਮੁੜ ਕੇ ਯਾਦ ਆ ਗਈ ਆ ਵੀ ਸਿੱਖਾਂ ਦੀ ਪਹਿਚਾਣ ਵੱਖਰੀ ਆ। ਜਿੱਦਾਂ ਜਿੱਦਾਂ ਹੁਣ ਇਹ ਇਲੈਕਸ਼ਨ ਦੇ ਨੇੜੇ ਜਾਈ ਜਾਂਦੇ ਆ, ਇੱਦਾਂ ਦੇ ਸਾਰੇ ਮੁੱਦੇ ਇਹਨਾਂ ਨੂੰ ਯਾਦ ਆ ਰਹੇ ਆ ਜੀ। ਇਹ ਸੰਵਿਧਾਨ ਦੀ ਧਾਰਾ ਜਿਹੜੀ 25 ਆ ਉਹਦੇ ਵਿੱਚ ਸੋਧ ਦੀ ਮੰਗ ਜਿਹੜੀ ਆ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਰ ਦਿੱਤੀ ਹੈ। ਜਿਹੜਾ ਆਪਾਂ ਪਿਛਲੇ ਸਮੇਂ ਤੋਂ ਜਿਹੜੇ ਗੱਲ ਕਰ ਰਹੇ ਹਾਂ ਕਿ ਇਹ ਹੌਲੀ ਹੌਲੀ ਜਿਹੜਾ ਪੰਥਕ ਏਜੰਡਾ ਹੈ ਉਸ ਪਾਸੇ ਵੱਲ ਨੂੰ ਵਧਣਗੇ। ਬਸ ਇਹ ਤੁਸੀਂ ਕਹਿ ਲਓ ਕਿ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵੱਧ ਰਹੇ ਨੇ, ਵਧਣਗੇ ਨਹੀਂ, ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਹੇ ਨੇ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਜੀ ਮੁੱਖ ਮੰਤਰੀ, ਉਹਨਾਂ ਨੇ ਇਹ ਕਿਹਾ ਕਿ ਹੋਰਨਾਂ ਧਰਮਾਂ ਵਾਂਗੂ ਸਿੱਖ ਧਰਮ ਦੀ ਵੀ ਵੱਖਰੀ ਜਿਹੜੀ ਹੈ ਜੀ ਉਹ ਪਛਾਣ ਹੈ। ਉਹਨਾਂ ਨੇ ਜਿਹੜੀ RSS ਹੈ ਉਹਦੇ ਵੱਲੋਂ ਪਿਛਲੇ ਦਿਨਾਂ ਤੋਂ ਜਿਹੜੀ ਉਭਾਰੀ ਗਈ ਗੱਲ ਹੈ ਉਹਦੇ ਉੱਤੇ ਲੰਬੀ ਇੱਕ ਜਿਹੜੀ ਚੁੱਪ ਹੈ ਉਹ ਤੋੜੀ ਹੈ। ਸ਼ਾਇਦ ਇਸ ਕਰਕੇ ਕਿਉਂਕਿ BJP ਦੇ ਨਾਲ ਹੁਣ ਉਹਨਾਂ ਦੇ ਅੱਗੇ ਵਰਗੇ ਜਿਹੜੇ ਸੰਬੰਧ ਨੇ ਉਹ ਨਹੀਂ ਰਹੇ ਜੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ RSS ਜਿਹੜੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਜਿਹੜੀ ਕਹਿੰਦੀ ਆ ਉਹ ਗੱਲ ਗਲਤ ਹੈ। ਉਹ ਕਹਿੰਦਾ ਬਿਆਨ ਜਿੰਨੇ ਮਰਜ਼ੀ ਦਿੱਤੇ ਜਾਣ ਪਰ ਇਹ ਗੱਲ ਸਪਸ਼ਟ ਹੈ ਕਿ ਸਿੱਖ ਧਰਮ ਦੀ ਵੱਖਰੀ ਜਿਹੜੀ ਹੈ ਜੀ ਉਹ ਪਛਾਣ ਹੈ। ਇਸ ਵੇਲੇ ਇਹ ਮੁੱਦਾ ਵਾਹਵਾ ਜਿਹੜਾ ਜੀ ਉਹ ਭਖਿਆ ਹੋਇਆ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤਾਂ ਮੂੰਹ ਤੇ ਪੱਟੀ ਜਿਹੜੀ ਆ ਉਹ ਪਿਛਲੇ ਕਈ ਸਾਲਾਂ ਤੋਂ ਬੰਨੀ ਰੱਖੀ ਆ। ਹੁਣ ਉਹਨਾਂ ਨੇ ਜ਼ਰੂਰ ਬੋਲਿਆ, ਜਦੋਂ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਕਮਲ ਸ਼ਰਮਾ, ਉਹਨੇ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਕਹਿਣ ਤੋਂ ਨਾ ਕੀਤੀ ਹੈ ਔਰ ਇਹ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨਿੱਜੀ ਰਾਏ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਸ ਬਿਆਨ ਤੋਂ ਬਾਅਦ ਧਾਰਾ ਜਿਹੜੀ 25 ਹੈ ਉਸ ਮਾਮਲੇ ਦੇ ਉੱਤੇ ਬਿਆਨ ਦੇਣ ਤੋਂ ਬਾਅਦ ਉਮੀਦ ਹੈ ਜੀ ਕਿ ਇਹ ਮਸਲਾ ਜਿਹੜਾ ਉਹ ਭਖੂਗਾ। ਮਸਲਾ ਭਖਾਉਣਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਆਉਂਦਾ ਕਿ ਕਿਵੇਂ ਭਖਾਉਣਾ ਇਹ ਮਸਲਾ, ਤੇ ਇਹਦੇ ਉੱਤੇ ਮੁੜ ਕੇ ਜਿਹੜੀ ਹੈ ਜੀ ਉਹ ਰਾਜਨੀਤੀ ਜਿਹੜੀ ਆ ਉਹ ਕਿਹੜੇ ਤਰੀਕੇ ਦੇ ਨਾਲ ਕਰਨੀ ਹੈ। ਹੁਣ ਹਰ ਕੰਮ ਜਿਹੜਾ ਜੀ ਉਹ ਕੀਤਾ ਜਾਊਗਾ ਜਿਹੜਾ ਕਿ ਕੇਂਦਰ ਦੀ ਸਰਕਾਰ ਨੂੰ ਤੱਤੇ ਪਾਣੀ ਦੇ ਵਿੱਚ ਪਾਵੇ ਕਿਉਂਕਿ ਉਹ 18 ਟਾਇਰਾਂ ਵਾਲੇ ਜਿਹੜੇ ਟਰਾਲੇ ਆਉਣੇ ਸੀ ਭਰ ਕੇ ਉਹ ਆਏ ਨੀ ਗੇ। ਉਹ ਡੀਕਦਿਆਂ ਜਿਹੜੇ ਸਰਕਾਰ ਹੈ ਉਹ ਬੁੱਢੀ ਹੋ ਗਈ ਹੈ ਜੀ। ਤੋਂ ਹੁਣ ਉਹਨੂੰ ਇਹ ਦੱਸਣ ਲੱਗ ਗਿਆ ਕਿ ਤਨਖਾਹਾਂ ਜੋਗੇ ਵੀ ਪੈਸੇ ਨਹੀਂ ਰਹੇ, ਤੇ ਹੁਣ ਜਿਹੜੇ ਮੁੱਦੇ ਨੇ ਇਹ ਉਭਾਰੇ ਜਾਣਗੇ ਇੱਕ ਵਾਰੀ ਫੇਰ ਜੀ। ਅਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕੀਤੀ ਵੀ ਸੂਬਿਆਂ ਦੇ ਜਿਹੜੇ ਬਹੁਤੇ ਮਸਲਿਆਂ ਦੇ ਲਈ ਕੇਂਦਰ ਜ਼ਿੰਮੇਵਾਰ ਆ। ਇਹ ਅਚਾਨਕ ਇਹਨਾਂ ਦੀ ਇਹ ਸਾਰੀਆਂ ਚੀਜ਼ਾਂ ਤਬਦੀਲੀਆਂ ਆ ਰਹੀਆਂ ਗੱਲਾਂ ਦੇ ਵਿੱਚ। ਬਿਲਕੁਲ ਜੀ, ਇਹ ਇੱਕਦਮ ਹੀ ਸਾਰੇ ਕੁਝ ਜਿਹੜਾ ਜੀ ਆਉਣਾ ਸ਼ੁਰੂ ਹੋ ਗਿਆ। ਉਹਦਾ ਜਿਹੜੇ ਰੀਜ਼ਨ ਨੇ ਕੁਛ ਇੱਕ ਉਹ ਆਪਾਂ ਸਾਰੇ ਜਾਣਦੇ ਹਾਂ ਜੀ। ਇੱਕ ਤਾਂ ਹਰਿਆਣੇ ਦੇ ਵਿੱਚ ਜਿਹੜੀ ਵੱਖਰੀ ਕਮੇਟੀ ਬਣ ਗਈ ਸੀ, ਉਦੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਵਿਚਲੀ ਸਰਕਾਰ ਹੈ ਉਹਨਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੁਣੀ ਨਹੀਂ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼ਾਇਦ ਇਹ ਸੋਚਿਆ ਜੀ ਕਿ ਹੁਣ ਉਹ ਜਿਹੜਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਕੇ ਉਹਨੂੰ ਤੱਤੇ ਪਾਣੀ 'ਚ ਖੜਾ ਕਰ ਸਕਦੇ ਨੇ, ਪਰ ਪੈ ਗਿਆ ਉਲਟੋ ਸਾਰਾ ਕੁਛ ਜੀ। ਉੱਥੇ ਜਿਹੜੀ ਸੀ ਜੀ ਇਨੈਲੋ ਉਹ ਮੁੱਦੇ ਮੂੰਹ ਡਿੱਗ ਪਈ ਤੇ ਭਾਰਤੀ ਜਨਤਾ ਪਾਰਟੀ ਵਾਲੇ ਸਰਕਾਰ ਬਣਾ ਗਏ। ਜਦੋਂ ਸਰਕਾਰ ਬਣਾ ਗਏ ਤੇ ਫਿਰ ਉਹਨਾਂ ਦੀ ਚੜ੍ਹ ਮੱਚ ਗਈ ਜੀ। ਉਦੋਂ ਪਹਿਲਾਂ ਜੇ ਚੱਲੀਏ ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਜੋ ਕੁਛ ਅਰੁਣ ਜੇਤਲੀ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਬੇਸ਼ੱਕ ਪਿਛਲੇ ਐਤਵਾਰ ਨੂੰ ਜਿਹੜਾ ਮਨ ਕੀ ਬਾਤ ਦੇ ਵਿੱਚ ਬੋਲੇ ਨਰਿੰਦਰ ਮੋਦੀ, ਉਹਨੇ ਸਿੱਧਾ ਦੋਸ਼ ਤਾਂ ਸਰਕਾਰ ਦੇ ਉੱਤੇ ਨਹੀਂ ਪਾਇਆ, ਪੰਜਾਬ ਸਰਕਾਰ ਤੇ, ਪਰ ਪੰਜਾਬ ਦਾ ਜ਼ਿਕਰ ਡਰੱਗ ਵਾਲੇ ਮਾਮਲੇ ਦੇ ਵਿੱਚ ਕਰਕੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਲੱਗਦਾ ਕਿ ਇਹ ਤਾਂ ਸੂਈ ਜਿਹੜੀ ਹੈ ਜੀ ਉਹਨਾਂ ਦੇ ਉੱਤੇ ਧਰ ਦਿੱਤੀ ਗਈ ਹੈ। ਇਸ ਕਰਕੇ ਹੁਣ ਉਹਨਾਂ ਨੇ ਇਹ ਜਿਹੜਾ ਜੀ ਮੁੱਦਾ ਕੱਢ ਲਿਆ ਕਿ ਡਰੱਗ ਵਾਲਾ ਜਿਹੜਾ ਮੁੱਦਾ ਉਹਨੂੰ ਕਿਸੇ ਤਰੀਕੇ ਦੇ ਨਾਲ ਘਟਾਇਆ ਜਾਵੇ, ਉਹਨੂੰ ਛੋਟਾ ਕਰਕੇ ਦੇਖਿਆ ਜਾਵੇ, ਤੇ ਉਹਦੇ ਵਾਸਤੇ ਉਹਨਾਂ ਨੂੰ ਲੱਗਦਾ ਕਿ ਪੰਥਕ ਏਜੰਡਾ ਜਿਹੜਾ ਜੀ ਉਹ ਕੰਮ ਕਰ ਸਕਦਾ। ਸ਼ਾਇਦ ਇਸ ਕਰਕੇ ਉਹਨਾਂ ਨੇ ਇਹ ਬਿਆਨ ਜਿਹੜਾ ਜੀ ਉਹ ਦਿੱਤਾ ਕਿ ਧਿਆਨ ਡਾਈਵਰਟ ਕਰਨਗੇ ਜੀ। ਤੇ ਅਗਲੀ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਪਾਕਿਸਤਾਨ ਦੇ ਸਕੂਲ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ, ਬਹੁਤ ਹੀ ਮਾਸੂਮ ਜਾਨਾਂ ਉਸ ਦੇ ਵਿੱਚ ਚਲੇ ਗਈਆਂ, ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਹੁਣ ਕੇਂਦਰ ਦੇ ਵੱਲੋਂ ਜਿਹੜੇ ਵਿਦਿਅਕ ਅਦਾਰੇ ਆ ਸਮੂਹ ਦੇਸ਼ ਦੇ ਵਿੱਚ ਉਹਨਾਂ ਦੀ ਸੁਰੱਖਿਆ ਸੰਬੰਧੀ ਜਿਹੜੀਆਂ ਹਦਾਇਤਾਂ ਵਿਸ਼ੇਸ਼ ਜਾਰੀ ਕੀਤੀਆਂ ਗਈਆਂ। ਇੱਕ ਤਾਂ ਜੀ ਜਿੰਨੇ ਸਕੂਲ ਨੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ
ਉਹਨਾਂ ਨੇ 2 ਮਿੰਟ ਦਾ ਜਿਹੜਾ ਮੌਨ ਧਾਰਨ ਕੀਤਾ ਜੀ, ਔਰ ਜਿਹੜੇ ਮਾਰੇ ਗਏ ਮਾਸੂਮ ਬੱਚੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਹ ਖੜੇ ਵੀ ਹੋਏ, ਔਰ ਇੱਥੇ ਸਮੁੱਚੇ ਮੁਲਕ ਦੇ ਵਿੱਚ ਹੀ ਸਾਰੇ ਦੇ ਵਿੱਚ ਬਿਨਾਂ ਕਿਸੇ ਇਸ ਚੀਜ਼ ਨੂੰ ਦੇਖਿਆ ਕਿ ਉਹ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਜਾਂ ਨਹੀਂ, ਪ੍ਰਾਈਵੇਟ ਚਾਹੇ ਸਰਕਾਰੀ ਨੇ ਜੀ, ਸਾਰਿਆਂ ਦੇ ਵਿੱਚ ਹੀ ਤਕਰੀਬਨ ਜਿਹੜਾ ਜੀ ਇਹਨਾਂ ਬੱਚਿਆਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀਗਾ ਜੀ। ਹੁਣ ਕੇਂਦਰ ਦੀ ਸਰਕਾਰ ਦੇ ਵੱਲੋਂ ਜੀ ਪਿਸ਼ਾਵਰ ਦੇ ਆਰਮੀ ਸਕੂਲ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਕਿਹਾ ਜੀ ਕਿ ਰਾਜ ਸਰਕਾਰਾਂ ਨੂੰ ਇੱਕ ਜਿਹੜਾ ਚਿੱਠੀ ਹੈ ਜੀ ਉਹ ਭੇਜ ਦਿੱਤੀ ਹੈ, ਜਿਹਦੇ ਵਿੱਚ ਜਿਹੜੇ ਸਖਤ ਕਦਮ ਨੇ ਉਹ ਚੁੱਕੇ ਜਾਣ ਦੀ ਗੱਲ ਜਿਹੜੀ ਆਖੀ ਗਈ ਹੈ ਸਾਰੇ ਹੀ ਸਕੂਲਾਂ ਦੇ ਵਿੱਚ। ਗ੍ਰਹਿ ਮੰਤਰੀ ਨੇ ਹਾਲਾਂਕਿ ਇਹਦੇ ਕੋਈ ਖਾਸ ਡਿਟੇਲ ਤਾਂ ਜਿਹੜੀ ਉਹ ਨਹੀਂ ਦੱਸੀ, ਪਰ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਨੂੰ ਅੱਤਵਾਦੀਆਂ ਦੇ ਹਮਲੇ ਹੋਣ ਦੀ ਸੂਰਤ ਵਿੱਚ ਬਚਾਅ ਦੇ ਲਈ ਯੋਜਨਾ ਜਿਹੜੀ ਉਹ ਤਿਆਰ ਕਰਨ ਦੇ ਵਾਸਤੇ ਆਖਿਆ ਗਿਆ ਜੀ, ਔਰ ਲੋਕਾਂ ਨੂੰ ਚੌਕਸ ਕਰਨ, ਦਰਵਾਜ਼ੇ ਬੰਦ, ਗੇਟ ਬੰਦ ਕਰਨ ਦੇ ਢੰਗਾਂ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਇਹ ਅਕਸਰ ਜਿਹੜੀਆਂ ਇੱਦਾਂ ਦੀਆਂ ਚਿੱਠੀਆਂ ਹੁੰਦੀਆਂ ਨੇ ਨਾ ਉਹ ਟੈਂਪਰੇਰੀ ਹੁੰਦੀਆਂ ਨੇ, ਕਿਉਂਕਿ ਹੁਣ ਅੱਤਵਾਦੀ ਹਮਲਾ ਹੋਇਆ, ਚਿੱਠੀ ਜਿਹੜੀ ਹੈ ਜੀ ਉਹ ਲਿਖੀ ਗਈ ਹੈ, ਆ ਜਾਊਗੀ ਚਿੱਠੀ, ਇਹ ਰੁਲਦੀ ਫਿਰਨੀ ਹੈ ਸਰਕਾਰਾਂ ਦੇ, ਉਹ ਪਹਿਲਾਂ ਗ੍ਰਹਿ ਮੰਤਰਾਲੇ ਤੋਂ ਇੱਧਰ ਗ੍ਰਹਿ ਮੰਤਰਾਲੇ ਨੂੰ ਆਊਗੀ ਪੰਜਾਬ ਦੇ ਨੂੰ, ਫਿਰ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਡਿਪਟੀ ਕਮਿਸ਼ਨਰ ਨੂੰ ਚਿੱਠੀ ਜਿਹੜੀ ਲਿਖੂਗਾ, ਫਿਰ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਚਿੱਠੀਆਂ ਲਿਖਣਗੇ ਮੁੱਖ ਅਧਿਆਪਕ ਜਿਹੜੇ ਨੇ ਉਹਨਾਂ ਨੂੰ, ਤੇ ਮੁੱਖ ਜਿਹੜੇ ਡੀਓ ਨੇ ਉਹਨਾਂ ਨੂੰ, ਡੀਓ ਫਿਰ ਗਾ ਮੁੱਖ ਅਧਿਆਪਕਾਂ ਨੂੰ ਲਿਖਣਗੇ, ਤੇ ਮੁੱਖ ਅਧਿਆਪਕ ਜਿਹੜੇ ਨੇ ਜੀ ਗਾ ਟੀਚਰਾਂ ਦੀ ਡਿਊਟੀ ਲਾਉਣਗੇ। ਇਹ ਏਡਾ ਲੰਬਾ ਪ੍ਰੋਸੀਜਰ ਆ ਜੀ, ਉਦੋਂ ਤੱਕ ਭੁੱਲ ਭੁਲਾ ਜਾਣਾ ਲੋਕਾਂ ਨੇ ਕਿ ਕੋਈ ਅੱਤਵਾਦੀ ਹਮਲਾ ਜਿਹੜਾ ਉਹ ਪਿਸ਼ਾਵਰ ਦੇ ਵਿੱਚ ਹੋਇਆ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਚਿੱਠੀ ਲਿਖੀ ਸੀਗੀ। ਇੱਕੋ ਬਿਲਡਿੰਗ ਦੇ ਵਿੱਚ ਹੁੰਦੇ ਨੇ, ਜਿਵੇਂ ਸੈਕਟਰੀਏਟ ਬਣੇ ਹੋਏ ਨੇ, ਡਿਪਟੀ ਕਮਿਸ਼ਨਰ ਜਿਹੜਾ ਜੀ ਉਹ ਐਸਐਸਪੀ ਨੂੰ ਚਿੱਠੀਆਂ ਲਿਖੀ ਜਾਂਦਾ, ਐਸਐਸਪੀ ਜਿਹੜਾ ਜੀ ਗਾਂ ਐਸਪੀ ਨੂੰ ਚਿੱਠੀ ਲਿਖੀ ਜਾਂਦਾ, ਐਸਪੀ ਜਿਹੜਾ ਉਹ ਡਿਪਟੀ ਜਿਹੜਾ ਸੁਪਰੀਡੈਂਟੈਂਟ ਪੁਲਿਸ ਡੀਐਸਪੀ ਉਹਨੂੰ ਚਿੱਠੀ ਲਿਖੀ ਜਾਂਦਾ, ਇੱਕੋ ਬਿਲਡਿੰਗ 'ਚ ਬੈਠੇ ਚਿੱਠੀਆਂ ਲਿਖੀ ਜਾਂਦੇ ਨੇ ਜੀ। ਹਦਾਇਤਾਂ ਜਿਹੜੀਆਂ ਉਹ ਕਰਨੀਆਂ ਕਰਾਉਣੀਆਂ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਮੇਰੇ ਖਿਆਲ ਕੁਝ ਵੀ ਨਹੀਂ ਹੁੰਦਾ, ਚਿੱਠੀਆਂ ਹੀ ਨੇ ਜੀ ਬਸ। ਜੀ ਤੇ ਅਗਲੀ ਗੱਲ ਕਰਦੇ ਆ, ਸੁੱਚਾ ਸਿੰਘ ਲੰਗਾਹ ਆ, ਉਹਨਾਂ ਨੇ ਡੀਡੀਪੀਓ ਦੇ ਉੱਤੇ ਗੰਭੀਰ ਦੋਸ਼ ਲਾਏ ਆ। ਪਹਿਲਾਂ ਗੰਭੀਰ ਦੋਸ਼ ਲੱਗੇ ਜੀ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਉੱਤੇ। ਇਹ ਇੱਕ ਨਾਮ ਬੜੇ ਅਜੀਬ ਨੇ ਜੀ, ਨਾਮ ਸੁੱਚਾ ਸਿੰਘ ਤੇ ਨੰਬਰ ਜਿਹੜੇ ਜੀ 10 ਦੇ ਵਿੱਚ ਉਹਦਾ ਜ਼ਿਕਰ ਆਉਂਦਾ ਜੀ, ਕਿਉਂਕਿ ਦੋਧੀ ਰਹੇ ਨੇ ਪੁਰਾਣੇ, ਸਾਰੇ ਜਾਣਦੇ ਨੇ ਕਿ ਪੁਰਾਣਾ ਕੀ ਕੁਝ ਜਿਹੜਾ ਕਰਦੇ ਰਹੇ ਨੇ। ਹੁਣ ਪੰਗਾ ਪੈ ਗਿਆ ਜੀ ਉਹਨਾਂ ਦਾ ਡੀਡੀਪੀਓ ਦੇ ਨਾਲ। ਡੀਡੀਪੀਓ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਦੋਸ਼ ਲਾਇਆ ਸੀਗਾ, ਜਿਹੜਾ ਅਮਲਾ ਵੀ ਹੈ ਉੱਥੋਂ ਦਾ ਉਹ ਸਾਰੇ ਦਾ ਸਾਰਾ ਡੀਡੀਪੀਓ ਦੇ ਨਾਲ ਆ ਕੇ ਖੜਾ ਹੋ ਗਿਆ। ਉਹਨਾਂ ਨੇ ਇਹ ਕਿਹਾ ਕਿ ਸਾਬਕਾ ਮੰਤਰੀ ਜਿਹੜਾ ਜੀ ਉਹਨੇ ਧਮਕੀਆਂ ਦਿੱਤੀਆਂ ਨੇ, ਗਾਲਾਂ ਕੱਢੀਆਂ ਨੇ ਉਹਨੂੰ। ਸੁੱਚਾ ਸਿੰਘ ਲੰਗਾਹ ਹੋਰੀ ਬਜਾਏ ਇਹਦੇ ਕਿ ਇਹਨੂੰ ਦੱਬਦੇ ਇਸ ਗੱਲ ਨੂੰ, ਉਹਨਾਂ ਨੇ ਵੱਖਰੀ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਲਾ ਲਈ ਆ। ਇਹ ਕਹਿ ਦਿੱਤਾ ਕਿ ਇਹ ਜਿਹੜਾ ਡੀਡੀਪੀਓ ਹੈ ਇਹ ਤਾਂ ਪੁਰਾਣਾ ਖਾਲਿਸਤਾਨ ਕਮਾਂਡੋ ਫੋਰਸ ਦਾ ਸਾਬਕਾ ਜਰਨੈਲ ਹੈ। ਲੁਧਿਆਣੇ ਦੇ ਵਿੱਚ 1986 ਦੇ ਵਿੱਚ ਹੋਈ ਬੈਂਕ ਡਕੈਤੀ ਦੇ ਵਿੱਚ ਇਹ ਸ਼ਾਮਲ ਸੀਗਾ। ਗੰਭੀਰ ਜਿਹੜੇ ਨੇ ਉਹ ਦੋਸ਼ ਪ੍ਰੈਸ ਕਾਨਫਰੰਸ ਦੇ ਵਿੱਚ ਲਾਤੇ ਨੇ। 7.5 ਸਾਲ ਤਾਂ ਹੋ ਗਏ ਸਰਕਾਰ ਜਿਹੜੀ ਹੈ ਜੀ ਉਹ ਅਕਾਲੀਆਂ ਦੀ ਬਣੀ ਹੋਈ ਨੂੰ। ਸੋ 7.5 ਸਾਲਾਂ ਦੇ ਦੌਰਾਨ ਉਹਨਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਸਾਬਕਾ ਜਰਨੈਲ ਤੇ ਲੁਧਿਆਣੇ ਦੀ ਡਕੈਤੀ ਦੇ ਵਿੱਚ ਸ਼ਾਮਲ ਬੰਦਾ ਦਿਸਿਆ ਹੀ ਨਹੀਂ ਜੀ। ਹੁਣ ਇੱਕਦਮ ਉਹਨਾਂ ਨੂੰ ਇਹ ਬੰਦਾ ਦਿਸ ਪਿਆ ਕਿ ਇਹ ਤਾਂ ਸਾਬਕਾ ਜਿਹੜਾ ਜੀ ਉਹ ਖਾਲਿਸਤਾਨੀ ਹੈ। ਤੋ ਉਹਨੇ ਇਹ ਕਿਹਾ ਜੀ ਕਿ ਇਹ 6 ਮਹੀਨੇ ਭਗੌੜਾ ਰਿਹਾ ਸੀਗਾ। ਉਸ ਤੋਂ ਬਾਅਦ ਇਹਨੇ ਸਰੈਂਡਰ ਜਿਹੜਾ ਪੁਲਿਸ ਦੇ ਸਾਹਮਣੇ ਕੀਤਾ। ਜਗਵਿੰਦਰਜੀਤ ਸਿੰਘ ਸੰਧੂ ਆ ਜਿਹਦੇ ਉੱਤੇ ਇਹ ਦੋਸ਼ ਲਾਏ ਨੇ, ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਗਵਿੰਦਰਜੀਤ ਉਰਫ ਹੈਪੀ ਜਿਹੜਾ ਉਰਫ ਥਾਣੇਦਾਰ ਕਹਿ ਕੇ ਸੰਬੋਧਨ ਕਰਦਾ ਰਿਹਾ ਜੀ ਸੁੱਚਾ ਸਿੰਘ ਲੰਗਾਹ। ਸ਼ਾਇਦ ਇਹ ਜਿਹੜੇ ਡੀਡੀਪੀਓ ਆ ਜੀ ਉਸ ਮਾਮਲੇ ਦੇ ਉੱਤੇ ਪੰਜਾਬ ਦੇ ਵਿੱਚ ਇਹ ਮਾਮਲਾ ਜਿਹੜਾ ਜੀ ਇਹ ਭਖੂਗਾ, ਜਿਸ ਤਰੀਕੇ ਦੇ ਸੁੱਚਾ ਸਿੰਘ ਲੰਗਾਹ ਨੇ ਇਹ ਦੋਸ਼ ਜਿਹੜੇ ਨੇ ਉਹ ਲਾ ਦਿੱਤੇ ਨੇ ਜੀ। ਕਿਉਂਕਿ ਇਹ ਕਹਾਣੀ ਇੱਥੇ ਖੜੋਣੀ ਨਹੀਂ ਹੈ। ਇਹ ਗਾਂ ਦੀ ਗਾਂ ਜਿਹੜੇ ਜੇ ਡੀਡੀਪੀਓ ਦੇ ਨਾਲ ਜਿਹੜਾ ਹਮਲਾ ਹੈ ਗੁਰਦਾਸਪੁਰ ਵਾਲਾ ਉਹਦੇ ਨਾਲ ਆਇਆ ਤੇ ਸ਼ਾਇਦ ਹੋ ਸਕਦਾ ਇਹ ਪੰਜਾਬ ਲੈਵਲ ਦੇ ਉੱਤੇ ਵੀ ਜਿਹੜੀ ਹੈ ਉਹ ਕਹਾਣੀ ਜਾਵੇ। ਸੁੱਚਾ ਸਿੰਘ ਲੰਗਾਹ ਹੋਰੀ ਜਿਹੜੇ ਜੀ ਉਹ ਹੱਥ ਪੈਰ ਮਾਰ ਰਹੇ ਨੇ ਕਿਸੇ ਤਰੀਕੇ ਦੇ ਨਾਲ ਇਹਦੇ ਤੋਂ ਬਚ ਸਕਣ, ਪਰ ਕਿਉਂਕਿ ਸਾਰੇ ਦੇ ਸਾਰੇ ਹੜਤਾਲ ਤੇ ਚਲੇ ਗਏ ਨੇ, ਇਹ ਕਹਿ ਕੇ ਕਿ ਸੁੱਚਾ ਸਿੰਘ ਲੰਗਾਹ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਅਜੇ ਪਰਚਾ ਤਾਂ ਦਰਜ ਨਹੀਂ ਹੋਇਆ, ਪਰ ਉਲਟਾ ਉਹਨੇ ਘੇਰਨ ਦਾ ਯਤਨ ਕੀਤਾ ਵੀ ਇਸ ਪਰਚੇ ਤੋਂ ਸ਼ਾਇਦ ਉਹ ਬਚ ਜਾਵੇ। ਜੀ ਤੇ ਆਪਾਂ ਜੇ ਅਗਲੀ ਗੱਲ ਕਰੀਏ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਆ, ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਵਾਪਸ ਲੈ ਲਈ ਹੈ ਸਰਕਾਰ ਨੇ। ਜੀ ਨਾਨਕਸ਼ਾਹੀ ਕੈਲੰਡਰ ਸੰਬੰਧੀ ਜਿਹੜਾ ਵਿਵਾਦ ਸੀਗਾ ਇਹਦੇ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਸਮਰਥਨ ਕਰਨ ਵਾਲਾ
ਦਮਦਮਾ ਸਾਹਿਬ ਦੇ ਜਥੇਦਾਰ ਨੇ ਬਲਵੰਤ ਸਿੰਘ ਨੰਦਗੜ੍ਹ, ਉਹਦੀ ਸੁਰੱਖਿਆ ਛਤਰੀ ਤੇ ਜਿਹੜੀ ਪਾਇਲਟ ਦਿੱਤੀ ਹੋਈ ਸੀਗੀ ਜੀ ਉਹ ਵਾਪਸ ਲੈ ਲਈ ਹੈ ਜੀ। ਇਹ ਪਤਾ ਲੱਗਾ ਕਿ ਜਿਹੜੇ ਨੰਦਗੜ੍ਹ ਕੋਲੋਂ ਸਰਕਾਰੀ ਪਾਇਲਟ ਵਾਪਸ ਮੰਗਵਾ ਲਿਆ ਗਿਆ। ਜਿਹੜੀ ਉਹਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਉਹਦੇ ਵਿੱਚ ਸ਼ਾਮਲ ਪੰਜਾਬ ਦੇ ਜਿਹੜੇ ਗਾਰਡ ਸੀਗੇ 6, ਉਹ ਵਾਪਸ ਸੱਦ ਲਏ ਗਏ ਨੇ। ਇਹ ਕਿਉਂਕਿ ਪਿਛਲੇ ਦਿਨਾਂ ਤੋਂ ਇਹ ਵਾਹਵਾ ਮਸਲਾ ਜਿਹੜਾ ਭਖਿਆ ਹੋਇਆ, ਖਾਸ ਤੌਰ ਦੇ ਉੱਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਜਿਹੜਾ ਦੀ 1 ਤਰੀਕ ਤੇ ਆ ਜਾਣ ਤੋਂ ਬਾਅਦ ਜਥੇਦਾਰਾਂ ਦੇ ਵਾਹਵਾ ਜਿਹੜਾ ਦੀ ਉਹ ਤੋਏ ਜਿਹੜੀ ਆ ਉਹ ਹੋਈ ਆ। ਤੋ ਨੰਦਗੜ੍ਹ ਨੇ ਥੋੜਾ ਜਿਹਾ ਉਲਟ ਸਟੈਂਡ ਲਿਆ ਸੀਗਾ। ਉਹਨੇ ਕਿਹਾ ਸੀਗਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਦੀ ਉਹ ਲਾਗੂ ਹੋਣਾ ਚਾਹੀਦਾ, ਸੋਧਿਆ ਹੋਇਆ ਨਹੀਂ। ਜੀ ਸ਼ਾਇਦ ਇਸੇ ਕਰਕੇ ਉਹਦੇ ਤੋਂ ਜਿਹੜੀ ਹੈ ਜੀ ਸਿਕਿਉਰਿਟੀ ਵਾਪਸ ਲੈ ਲਈ ਹੈ। ਪਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਜੀ ਕਿ ਇਹ ਜਥੇਦਾਰ ਨੇ ਜਿਹੜੇ ਪ੍ਰਚਾਰਕ ਨੇ ਜੀ ਸਿੱਖ ਧਰਮ ਦੇ, ਇਹਨਾਂ ਨੂੰ ਸੁਰੱਖਿਆ ਛਤਰੀ ਦੀ ਜ਼ਰੂਰਤ ਕੀ ਹੈ ਜੀ? ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਮੈਂ ਇੱਥੇ ਪਟਿਆਲੇ ਤੋਂ ਕਈ ਵਾਰੀ ਲੰਘਦੇ ਦੇਖਿਆ ਜੀ, ਲਾਲ ਬੱਤੀ ਉਹਨਾਂ ਦੀ ਗੱਡੀ ਦੇ ਉੱਤੇ ਲੱਗੀ ਹੋਈ ਹੈ ਤੇ ਨਾਲ ਜਿਹੜੇ ਅੱਗੇ ਉਹਨਾਂ ਦੇ ਪਾਇਲਟ ਜਿਪਸੀ ਜਾ ਰਹੀ ਹੈ। ਕੁਝ ਸਿਕਿਉਰਿਟੀ ਵਾਲੇ ਜਿਹੜੇ ਜੀ ਉਹ ਲੈ ਕੇ ਜਿਹੜੀਆਂ SLR ਹੈ ਉਹ ਉਹਨਾਂ ਦੇ ਨਾਲ ਬੈਠੇ ਹੋਏ ਨੇ। ਜੇ ਮੌਤ ਦਾ ਇਹਨਾਂ ਨੂੰ ਹੀ ਡਰ ਹੈ ਤੇ ਫਿਰ ਸਾਡੇ ਵਰਗੇ ਮਾਤੜਾ ਦਾ ਕੀ ਬਣੂਗਾ ਜੀ? ਆਮ ਬੰਦਾ ਜਿਹੜਾ ਉਹਨੂੰ ਮੌਤ ਦਾ ਕੋਈ ਡਰ ਨਹੀਂ, ਇਹਨਾਂ ਜਥੇਦਾਰਾਂ ਨੂੰ ਕੁਝ ਲੋੜ ਤੋਂ ਵੱਧ ਜਿਹੜਾ ਜੀ ਉਹ ਮੌਤ ਦਾ ਡਰ ਹੈ, ਜਾਂ ਫਿਰ ਸਟੇਟਸ ਸਿੰਬਲ ਦੇ ਤੌਰ ਦੇ ਉੱਤੇ ਇਹ ਜਿਹੜਾ ਜੀ ਵਰਤਦੇ ਨੇ। ਐਕਚੁਅਲੀ ਜਿਹਦੇ ਨਾਮ ਦੇ ਨਾਲ ਜਥੇਦਾਰ ਲੱਗਿਆ ਹੋਇਆ ਉਹਨੂੰ ਸਿਕਿਉਰਿਟੀ ਦੀ ਜ਼ਰੂਰਤ ਕੀ ਹੈ ਜੀ? ਕਿਉਂ ਉਹ ਸਿਕਿਉਰਿਟੀ ਜਿਹੜੀ ਉਹ ਲੈ ਕੇ ਘੁੰਮ ਰਹੇ ਨੇ? ਜੇ ਵਾਪਸ ਵੀ ਲੈ ਲਈ ਗਈ ਹੈ ਤਾਂ ਸਰਕਾਰ ਇਹ ਹੈ ਜੀ ਉਹ ਕਹਿੰਦੀ ਹੈ ਕਿ ਸਾਡੀ ਬੋਲੀ ਚੱਲੋ, ਉਨੀ ਦੇਰ ਤੱਕ ਆਨੰਦ ਲਓ ਲਾਲ ਬੱਤੀਆਂ ਦਾ ਤੇ ਜਿਹੜੀ ਸਿਕਿਉਰਿਟੀ ਦਾ, ਜਦੋਂ ਤੁਸੀਂ ਬੋਲਣੋਂ ਹਟ ਗਏ ਫਿਰ ਨਾਲ ਦੀ ਨਾਲ ਵਾਪਸ ਲੈ ਲੈਂਦੇ ਜੀ। ਤੇ ਅਗਲੀ ਗੱਲ ਕਰਦੇ ਹਾਂ, ਲੋਕ ਸਭਾ ਦੇ ਵਿੱਚ ਅਕਾਲੀ ਅਤੇ ਕਾਂਗਰਸੀ ਜਿਹੜੇ MP ਆ ਉਹਨਾਂ ਦੀ ਚੰਗੀ ਤੂੰ ਮੈਂ ਹੋਈ। ਇਹ ਐਕਚੁਅਲੀ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਜਿਹੜਾ ਸੀਗਾ ਜੀ ਉਹ ਮੁੱਦਾ ਚੁੱਕਿਆ। ਇਹ ਆਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਜੀ ਕੁਝ ਫੋਟੋਆਂ ਲੱਗੀਆਂ ਹੋਈਆਂ ਨੇ ਅੱਤਵਾਦੀਆਂ ਦੀਆਂ, ਉਹਨਾਂ ਨੇ ਇਹ ਜਿਹੜਾ ਜੀ ਵਰਤਿਆ ਸੀ। ਇਹਨੂੰ ਲੈ ਕੇ ਜਿਹੜੇ ਸੀਗੇ ਪ੍ਰੇਮ ਸਿੰਘ ਚੰਦੂ ਮਾਜਰਾ, ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੋਈ ਫੋਟੋ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ ਨਹੀਂ ਲੱਗੀ ਹੋਈ, ਦਰਬਾਰ ਸਾਹਿਬ ਦੇ ਵਿੱਚ ਤਾਂ ਪਿਕਚਰ ਹੈ ਹੀ ਨਹੀਂ, ਉੱਥੇ ਤਾਂ ਚਿੱਤਰਕਲਾ ਜਿਹੜੀ ਪੁਰਾਣੀ ਹੋਈ। ਉਹਨਾਂ ਨੇ ਇਹਨੂੰ ਟਰਨ ਥੋੜਾ ਜਿਹਾ ਉਹ ਦਿੱਤਾ ਜੀ ਕਿ ਦਰਬਾਰ ਸਾਹਿਬ ਦੇ ਵਿੱਚ। ਰਵਨੀਤ ਸਿੰਘ ਬਿੱਟੂ ਨੇ ਜਿਹੜੀ ਗੱਲ ਕਹੀ, ਉਹਨੇ ਦਰਬਾਰ ਸਾਹਿਬ ਸਮੂਹ ਕਹਿਣਾ ਸੀਗਾ, ਉਹਨੇ ਦਰਬਾਰ ਸਾਹਿਬ ਦੇ ਵਿੱਚ ਕਹਿਤਾ ਜੀ। ਇਹਨੂੰ ਲੈ ਕੇ ਜਿਹੜੇ ਦੋਨੋਂ ਸੀਗੇ ਉਹਨਾਂ ਦੇ ਵਿਚਾਲੇ ਵਾਹਵਾ ਤੂੰ ਮੈਂ ਜਿਹੜੀ ਜੀ ਉਹ ਲੋਕ ਸਭਾ ਦੇ ਵਿੱਚ ਹੋਈ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਹ ਕਿਹਾ ਜੀ ਕਿ ਕਾਂਗਰਸ ਜਿਹੜੀ ਆ ਉਹ ਬਦਨਾਮ ਕਰਦੀ ਹੈ ਸਿੱਖਾਂ ਨੂੰ, ਇਸ ਕਰਕੇ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਉਭਾਰਦੀ ਰਹਿੰਦੀ ਆ। ਉੱਥੇ ਕੋਈ ਕਿਸੇ ਕਿਸਮ ਦੀ ਜਿਹੜੀ ਫੋਟੋ ਆ ਉਹ ਦਰਬਾਰ ਸਾਹਿਬ ਦੇ ਵਿੱਚ ਨਹੀਂ ਲੱਗੀ ਹੋਈ। ਨਾ ਤਾਂ ਰਵਨੀਤ ਸਿੰਘ ਬਿੱਟੂ ਤੇ ਨਾ ਪ੍ਰੇਮ ਸਿੰਘ ਚੰਦੂ ਮਾਜਰਾ, ਇਹਨਾਂ ਨੂੰ ਮਸਲੇ ਜਿਹੜੇ ਪੰਜਾਬ ਦੇ ਨੀਤੀ ਦੇ ਦੋਨਾਂ ਨੂੰ, ਇਹ ਇਸ ਕਰਕੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਲੋਕ ਸਭਾ ਦਾ ਆਪਣਾ ਜਿਹੜਾ ਟਾਈਮ ਖਰਾਬ ਕਰਦੇ ਹੀ ਨੇ, ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਘੱਟਾ ਪਾ ਰਹੇ ਨੇ। ਇਹ ਭਲਾ ਕੋਈ ਮੁੱਦਾ ਜੀ ਜਿਹੜਾ ਚੁੱਕਣ ਵਾਲਾ ਰਵਨੀਤ ਸਿੰਘ ਬਿੱਟੂ ਹੋਰੀ ਜਿਹੜਾ ਚੁੱਕ ਰਹੇ ਨੇ, ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਉਹਦੇ ਉੱਤੇ ਜਿਹੜਾ ਦੀ ਜਵਾਬ ਦੇ ਰਹੇ ਨੇ? ਇਹ ਦੋਵੇਂ ਜਾਣੇ ਉਲਝੀ ਜਾ ਰਹੇ ਨੇ। ਜੇ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਮੁੱਦਾ ਨਹੀਂ ਹੈ ਤੇ ਹੋਰ ਕੀ ਹੈ ਜੀ? ਇਸ ਤੋਂ ਵੱਧ ਤਾਂ ਹੋਰ ਕੁਝ ਨਹੀਂ ਗਾ ਜੀ। ਪਾਗਲ ਬਣਾਇਆ ਜਾ ਰਿਹਾ ਜੀ। ਜੇ ਟਾਈਮ ਮਿਲਿਆ ਹੀ ਹੈ ਲੋਕ ਸਭਾ ਦੇ ਵਿੱਚ ਤੇ ਮੁੱਦੇ ਚੁੱਕਣ ਪੰਜਾਬ ਦੇ, ਜਿਹੜੇ ਪੰਜਾਬ ਤਾਂ ਤਬਾਹੀ ਦੇ ਕੰਢੇ ਤੇ ਖੜਾ ਇਸ ਵੇਲੇ। ਡਰੱਗ ਵਾਲਾ ਮਾਮਲਾ, ਪਾਣੀ ਵਾਲਾ ਮਾਮਲਾ, ਕੈਂਸਰ ਵਾਲਾ ਮਾਮਲਾ, ਥੋੜੇ ਮੁੱਦੇ ਨੇ ਜੀ ਜਿਹੜੇ ਇਹ ਕਦੀ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਬੋਲਦੇ ਨੇਗੇ। ਹਾਂ, ਇਹਨਾਂ ਜ਼ਰੂਰ ਹੈ ਪੂਰਤੀ ਕਰਨੀ ਹੁੰਦੀ ਹੈ, ਪੇਪਰਾਂ ਦੇ ਵਿੱਚ ਜਿਹੜਾ ਜੀ ਉਹ ਲਾਉਣਾ। ਅਸੀਂ ਵੀ ਹਾਜ਼ਰੀ ਜਿਹੜੀ ਉਹ ਲਵਾਈ ਸੀ, ਬਸ ਆਹੀ ਹੈ ਜੀ। ਇਹ ਤੋਂ ਬਾਅਦ ਤਾਂ ਹੋਰ ਕੋਈ ਹੈ ਨਹੀਂ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਚੰਡੀਗੜ੍ਹ ਦੀ ਕਾਫੀ ਮਸ਼ਹੂਰ ਜਿਹੜੀ ਲੇਕ ਹੈਗੀ ਆ ਸੁਖਨਾ ਲੇਕ, ਉੱਥੇ ਜਿਹੜੀਆਂ ਬਤਕਾਂ ਆ ਉਹਨਾਂ ਦੀ ਕਾਫੀ ਮੌਤ ਹੋ ਰਹੀ ਆ। ਇਹ ਇਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਇਹ ਬਰਡ ਫਲੂ ਕਰਕੇ ਆ ਜੀ। ਜਿਹੜੀ ਸੁਖਨਾ ਲੇਕ ਹੈ ਜੀ ਉਹਦੇ ਤੇ ਲਗਾਤਾਰ ਜਿਹੜੀਆਂ ਬਤਕਾਂ ਨੇ ਜੀ ਡਕਸ, ਉਹਨਾਂ ਦੀ ਮੌਤ ਜਿਹੜੀ ਆ ਉਹ ਹੋ ਰਹੀ ਹੈ ਜੀ। ਹੁਣ ਇਹ ਪਤਾ ਲੱਗਾ ਹੈ ਕਿ ਇਹਨਾਂ ਮੌਤਾਂ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਉਰਿਟੀ ਐਨੀਮਲ ਡਿਜ਼ੀਜ਼ ਲੈਬੋਰਟਰੀ ਜਿਹੜੀ ਹੈ ਭੋਪਾਲ, ਉਹਨੇ 5 ਨਮੂਨਿਆਂ ਦੇ ਵਿੱਚੋਂ ਇੱਕ ਦੇ ਵਿੱਚ ਬਰਡ ਫਲੂ ਜਿਹੜਾ ਪੰਛੀ ਰੋਗ ਹੈ ਉਹਦੇ ਲੱਛਣਾਂ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਆ। ਹੁਣ ਤੱਕ ਸੁਖਨਾ ਲੇਕ ਦੇ ਉੱਤੇ 30 ਤੋਂ ਵੱਧ ਬਤਕਾਂ ਜਿਹੜੀਆਂ ਨੇ ਉਹ ਮਰ ਚੁੱਕੀਆਂ ਨੇ। UT ਚੰਡੀਗੜ੍ਹ ਦੇ ਪਸ਼ੂ ਪਾਲਣ ਵਿਭਾਗ ਜਿਹੜਾ ਜੀ ਉਹਨੇ ਬਰਡ ਫਲੂ ਦੀ ਪੁਸ਼ਟੀ ਦੇ ਵਾਸਤੇ ਜਿਹੜਾ ਜੀ ਇਹਦਾ ਰੀਜਨਲ ਡਿਜ਼ੀਜ਼ ਡਾਇਗਨੋਸ ਜਿਹੜੀ ਲੈਬੋਰਟਰੀ ਆ ਉਹ ਜਲੰਧਰ, ਉਹਨੂੰ ਵੀ ਨਮੂਨੇ ਜਿਹੜੇ ਭੇਜੇ ਨੇ। ਜਲੰਧਰ ਵਾਲੀ ਜਿਹੜੀ ਲੈਬੋਰਟਰੀ ਆ ਉਹਨੇ ਬਰਡ ਫਲੂ
ਬ੍ਰਾਜ਼ੀਲ ਰੋਗ ਤੇ ਨਿਊ ਕਾਲਸ ਰੋਗ ਬਾਰੇ ਨੈਗੇਟਿਵ ਰਿਪੋਰਟ ਭੇਜੀ ਸੀ ਤੇ ਕਿਹਾ ਸੀਗਾ ਕਿ ਬੱਤਕਾਂ ਦੀ ਮੌਤ ਜਿਹੜੀ ਆ ਉਹ ਭੁੱਖਮਰੀ ਕਾਰਨ ਹੋਈ ਹੋ ਸਕਦੀ ਹੈ ਜੀ। ਜਦੋਂ ਕਿ ਉੱਥੇ ਬੱਤਕਾਂ ਨੂੰ ਐਕਚੁਅਲੀ ਫੂਡ ਵਗੈਰਾ ਤਾਂ ਸਰਕਾਰੀ ਤੌਰ ਦੇ ਉੱਤੇ ਵੀ ਪਾਇਆ ਜਾਂਦਾ, ਜਿਹੜੇ ਉਨ ਜਾਣ ਵਾਲੇ ਨੇ ਉਹ ਵੀ ਪਾਉਂਦੇ ਨੇ ਜੀ। ਨਵੰਬਰ ਦੇ ਆਖਰੀ ਹਫ਼ਤੇ ਕੇਰਲਾ ਸਰਕਾਰ ਨੇ ਪੋਲਟਰੀ ਤੇ ਹੋਰ ਪੰਛੀਆਂ ਨੂੰ ਵੱਡੇ ਪੱਧਰ ਦੇ ਉੱਤੇ ਖਤਮ ਕਰਨ ਦਾ ਹੁਕਮ ਦਿੱਤਾ ਸੀਗਾ, ਜਿੱਥੇ ਬਰਡ ਫਲੂ ਦੇ ਕਰਕੇ 17,000 ਬੱਤਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਜਿਹੜੀ ਹੋਈ ਸੀਗੀ। ਉਹਦੇ ਵੈਸੇ ਯੂਟੀ ਦੇ ਜਿਹੜੇ ਪ੍ਰਸ਼ਾਸਕ ਨੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਇਹਨੂੰ ਜਿਹੜਾ ਜੀ ਨੇੜਿਓਂ ਦੇਖਿਆ ਜਾ ਰਿਹਾ, ਕਿਉਂਕਿ ਗੰਭੀਰਤਾ ਇਸ ਗੱਲ ਦੀ ਹੈ ਕਿ ਜੇ ਇਹ ਬਰਡ ਫਲੂ ਹੈ, ਜਿਵੇਂ ਭੋਪਾਲ ਵਾਲੀ ਲੈਬੋਰਟਰੀ ਨੇ ਇੱਕ ਰਿਪੋਰਟ ਜਿਹੜੀ ਹੈ ਜੀ ਉਹ ਦੱਸੀ ਹੈ ਕਿ ਪੋਜ਼ਿਟਿਵ ਹੈ, ਤਾਂ ਘਬਰਾਉਣ ਵਾਲੀ ਗੱਲ ਤਾਂ ਹੈ, ਕਿਉਂਕਿ ਬਰਡ ਫਲੂ ਬੜਾ ਤੇਜ਼ੀ ਦੇ ਨਾਲ ਫੈਲਦਾ ਤੇ ਅੱਗੋਂ ਜਿਹੜਾ ਜੀ ਇਹ ਬੰਦਿਆਂ ਦੇ ਵਿੱਚ ਵੀ ਆ ਜਾਂਦਾ, ਕਿਉਂਕਿ ਜਿਹੜੇ ਚਿਕਨ ਵਗੈਰਾ ਨੇ ਜੀ ਉਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਆਉਂਦਾ। ਸੋ ਇਹਨੂੰ ਪ੍ਰਸ਼ਾਸਨ ਇਹ ਕਹਿੰਦਾ ਸੀਗਾ ਜੀ ਬੜੀ ਨੇੜੇ ਤੋਂ ਜਿਹੜਾ ਦੇਖ ਰਹੇ ਹਾਂ ਕਿ ਬੱਤਕਾਂ ਦੀ ਮੌਤ ਦਾ ਰੀਜ਼ਨ ਕੀ ਆ। ਸੋ ਇਹਨੂੰ ਲੈ ਕੇ ਇੱਕ ਡਰ ਤਾਂ ਸਹਿਮ ਜਿਹੜਾ ਜੀ ਉਹ ਯੂਟੀ ਦੇ ਵਿੱਚ ਨਹੀਂ, ਪੰਜਾਬ ਤੇ ਹਰਿਆਣੇ ਦੇ ਵਿੱਚ ਵੀ ਕੱਲ ਦਾ ਪਾਇਆ ਜਾ ਰਿਹਾ ਜੀ। ਤੇ ਅਗਲੀ ਗੱਲ ਕਰਦੇ ਹਾਂ, ਬਠਿੰਡੇ ਦੇ ਵਿੱਚ ਮਜ਼ਦੂਰਾਂ ਜੋ ਕਿ ਆਪਣੀਆਂ ਮੰਗਾਂ ਲੈ ਕੇ ਉੱਥੇ ਮੁਜ਼ਾਹਰਾ ਕਰ ਰਹੇ ਸੀ, ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ। ਹੁਣ ਤੱਕ ਟੀਚਰਾਂ ਤੇ ਜਿਹੜੇ ਵਕੀਲ ਵਗੈਰਾ ਪੜ੍ਹੇ ਲਿਖੇ ਤਬਕੇ ਤੇ ਤਾਂ ਹੁੰਦਾ ਸੀਗਾ ਜੀ, ਇਹ ਵਿਚਾਰੇ ਹੁਣ ਪੱਲੇਦਾਰ ਕੁੱਟ ਕੱਢੇ ਦੀ ਪੁਲਿਸ ਨੇ ਜੀ। ਔਰ ਇਹ ਜਿਹੜੇ ਪੱਲੇਦਾਰ ਸੀਗੇ ਜੀ ਉਹਨਾਂ ਨੂੰ ਖਦੇੜਨ ਦੇ ਵਾਸਤੇ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ, ਲਾਠੀ ਚਾਰਜ ਜਿਹੜਾ ਜੀ ਉਹ ਕੀਤਾ ਗਿਆ। ਠੰਡ ਦੇ ਵਿੱਚ ਉਹ ਆਪਣੀ ਜਾਨ ਬਚਾਉਣ ਦੇ ਵਾਸਤੇ ਇੱਧਰ ਉੱਧਰ ਦੌੜੇ ਜੀ, ਪਰ ਪੁਲਿਸ ਵਾਲਿਆਂ ਨੇ ਘੇਰ ਕੇ ਫਿਰ ਇਹਨਾਂ ਦੇ ਹੱਡ ਜਿਹੜੇ ਸੀਗੇ ਉਹ ਪੂਰੇ ਕੁੱਟੇ ਜੀ ਠੰਡ ਦੇ ਵਿੱਚ। ਪ੍ਰਦਰਸ਼ਨਕਾਰੀ ਜਿਹੜੇ ਨੇ ਜੀ ਉਹਨਾਂ ਨੇ ਮੰਗ ਕੀ ਰਹੇ ਸੀਗੇ ਜੀ, ਆਪਣੀ ਲੇਬਰ ਜੀ ਜਿਹੜੀ ਅਸੀਂ ਕੰਮ ਕੀਤਾ ਹੋਇਆ ਉਹ ਤਾਂ ਸਾਨੂੰ ਦੇ ਦਿਓ, ਮੰਡੀਆਂ ਦੇ ਵਿੱਚ ਪਹਿਲਾਂ ਵਰਗੀ ਜਿਹੜੀ ਲੋਡਿੰਗ ਹੋਵੇ, ਟੈਂਡਰ ਜਿਹੜੇ ਨੇ ਉਹ ਪਹਿਲਾਂ ਵਾਂਗ ਭਰੇ ਜਾਣ। ਹਾਂ, ਉਹਨਾਂ ਦੀਆਂ ਮੰਗਾਂ ਸੀਗੀਆਂ, ਬਜਾਏ ਇਹਦੇ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਪ੍ਰਸ਼ਾਸਨ ਤੱਕ ਜਾਂਦੀਆਂ, ਮੰਗਾਂ ਸਾਈਡ ਤੇ ਰੱਖ ਕੇ ਡੰਡਾ ਜਿਹੜਾ ਸੀਗਾ ਉਹ ਪੁਲਿਸ ਨੇ ਕੱਢ ਲਿਆ। ਸੋ ਵਾਹਵਾ ਦਿਨ ਹੋ ਗਏ ਸੀਗੇ ਪੰਜਾਬ ਪੁਲਿਸ ਨੂੰ ਵੀ ਹੱਥ ਜਿਹੜੇ ਉਹ ਖੋਲਿਆ, ਤਾਂ ਉਹਨਾਂ ਨੂੰ ਲੱਗਿਆ ਕਿ ਇਸ ਵਾਰੀ ਸ਼ਾਇਦ ਟੀਚਰ ਟੂਚਰ ਤਾਂ ਕਾਬੂ ਆ ਨਹੀਂ ਰਹੇ, ਪੱਲੇਦਾਰ ਢਾਲੋ ਜੀ। ਤੇ ਨਾਲ ਹੀ ਇੱਕ ਹੋਰ ਵੀ ਗੱਲ ਸਾਹਮਣੇ ਆਈ ਆ, ਪੰਜਾਬ ਦੀ ਕਹਿੰਦੇ ਜਿਹੜੀ ਖੰਡ ਆ ਉਹ ਜਿਹੜੇ ਵਪਾਰੀਆਂ ਆ ਉਹਨਾਂ ਨੂੰ ਕੌੜੀ ਲੱਗ ਰਹੀ ਆ ਤੇ ਚੰਗਾ ਘਾਟਾ ਜਿਹੜਾ ਖਾਧਾ ਜਾ ਰਿਹਾ ਪੈ ਰਿਹਾ ਇਹਨਾਂ ਨੂੰ, ਮਿੱਲਾਂ ਨੂੰ। ਇਹ ਗਲਤ ਜਿਹੜੀਆਂ ਨੇ ਨਾ ਜੀ ਉਹ ਪਾਲਿਸੀਜ਼ ਨੇ ਜਿਹੜੀਆਂ ਸੂਬਿਆਂ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ, ਤੇ ਪੰਜਾਬ ਸੂਬੇ ਦੇ ਵਿੱਚੋਂ ਜਿਹੜੀ ਉਹ ਬਣਾਈ ਜਾ ਰਹੀ ਹੈ ਜੀ। ਜਿਹੜੀ ਮਹਾਰਾਸ਼ਟਰ ਦੇ ਵਿੱਚ ਬਣੀ ਹੋਈ ਖੰਡ ਹੈ ਉਹਦੀ ਪੰਜਾਬ ਦੇ ਵਿੱਚ ਜ਼ਿਆਦਾ ਮੰਗ ਹੈ ਜੀ, ਔਰ ਜਿਹੜੀ ਪੰਜਾਬ ਦੀਆਂ ਖੰਡ ਮਿੱਲਾਂ ਨੇ ਜੀ ਉਹਦੇ ਵਿੱਚ 8 ਕੁਇੰਟਲ ਜਿਹੜੀ ਖੰਡ ਸੀਗੀ ਉਹ ਡੰਪ ਹੋਈ ਹੈ। ਸੋ ਇਹਦੇ ਕਰਕੇ ਜਿਹੜੀ ਪੰਜਾਬ ਦੀ ਬਣੀ ਹੋਈ ਖੰਡ ਹੈ ਉਹ ਬਿਲਕੁਲ ਵਪਾਰੀਆਂ ਨੂੰ ਕੌੜੀ ਲੱਗ ਰਹੀ ਹੈ, ਇਸ ਕਰਕੇ ਮਹਾਰਾਸ਼ਟਰ ਦੀ ਖੰਡ ਦੀ ਜਿਹੜੀ ਹੈ ਜੀ ਉਹ ਮੰਗ ਵਧੀ ਹੈ। ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਸ਼ੂਗਰ ਕਿੰਗ ਹੈ ਉਹ ਭਾਰਤ ਦਾ ਜਿਹੜਾ ਜੀ ਖੇਤੀਬਾੜੀ ਮੰਤਰੀ ਰਿਹਾ ਸ਼ਰਦ ਪਵਾਰ, ਤੇ ਜਿਹੜੀ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਮਿੱਲਾਂ ਨੇ, ਜਿਹੜਾ ਖੰਡ ਦਾ ਵਪਾਰ ਹੈ ਉਹਦੇ ਉੱਤੇ ਉਹਦਾ ਮੁਕੰਮਲ ਰੂਪ ਦੇ ਵਿੱਚ ਕਬਜ਼ਾ ਹੈ। ਸੋ ਕਹਾਣੀ ਸਮਝ ਲੈਣੀ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਈ ਗੁਰਬਖਸ਼ ਸਿੰਘ ਜੋ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਲਈ ਮੋਰਚਾ ਲਾਈ ਬੈਠੇ ਨੇ, ਭੁੱਖ ਹੜਤਾਲ ਨੇ 35ਵੇਂ ਦਿਨ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਪਹੁੰਚ ਗਈ ਆ। ਤੁਸੀਂ ਵੀ ਉਹਨਾਂ ਨੂੰ ਮਿਲ ਕੇ ਆਏ ਆ, ਕੀ ਅਪਡੇਟ ਉਸ ਦੀ? ਜੀ 35ਵੇਂ ਦਿਨ ਦੇ ਵਿੱਚ ਚਲੇ ਗਏ ਜੀ। ਐਕਚੁਅਲੀ ਜਿੱਥੇ ਉਹ ਬੈਠੇ ਨੇ ਇਹ ਹਾਲ 4 ਚੁਫੇਰੇ ਤੋਂ ਦੀਵਾਨ ਹਾਲ ਹੈ ਜੀ ਜਿਹੜਾ ਖੁੱਲਾ ਜੀ। ਇਸ ਵੇਲੇ ਜਿਹੜਾ ਜੀ ਇੱਥੇ 10 ਮਿੰਟ ਵੀ ਜਿਹੜਾ ਖੜੋਣਾ ਬਾਹਰ ਔਖਾ, ਜਿੰਨੀ ਠੰਡੀ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਜਿਹੜੀ ਸ਼ੀਤ ਹਵਾ ਜਿਹੜੀਆਂ ਚੱਲ ਰਹੀਆਂ ਨੇ। ਸੋ ਉੱਥੇ ਮੇਰਾ ਖਿਆਲ ਇਹ ਉਹਨਾਂ ਦੇ ਵਾਸਤੇ ਬੜੀ ਖਤਰਨਾਕ ਜਿਹੜੀ ਆ ਉਹ ਹੋ ਸਕਦੀ ਆ, ਪਰ ਉਹ ਉੱਥੇ ਡਟੇ ਹੋਏ ਨੇ ਜੀ। 35ਵਾਂ ਦਿਨ ਹੋ ਗਿਆ, ਪਰ ਜਿਹੜੀ ਸਿਆਸਤਦਾਨਾਂ ਤੱਕ ਜਿਹੜੀ ਕਹਾਣੀ ਪਹੁੰਚਣੀ ਚਾਹੀਦੀ ਸੀਗੀ ਉਹ ਪਹੁੰਚ ਨਹੀਂ ਰਹੀ, ਜਾਂ ਜਾਣ ਬੁੱਝ ਕੇ ਉਹ ਵੇਸਲੇ ਜਿਹੜੇ ਉਹ ਹੋਏ ਬੈਠੇ ਨੇ ਇਸ ਮਸਲੇ ਦੇ ਉੱਤੇ। ਉਹਦਾ ਜਿਹੜਾ ਪ੍ਰਮੁੱਖ ਰੀਜ਼ਨ ਹੈ ਨਾ ਜੀ ਉਹ ਇਹ ਹੈ ਕਿ ਜਦੋਂ ਸਰਕਾਰਾਂ ਜਿਹੜੀਆਂ ਨੇ ਜਦੋਂ ਕਿਸੇ ਗੱਲ ਦੇ ਉੱਤੇ ਐਕਸ਼ਨ ਲੈਂਦੀਆਂ ਨੇ, ਕੋਈ ਨਾ ਕੋਈ ਸਰਗਰਮੀ ਦਿਖਾਉਂਦੀਆਂ ਨੇ, ਤਾਂ ਉਹ ਹੁੰਦਾ ਲੋਕਾਂ ਦੀ ਇਨਵੋਲਵਮੈਂਟ। ਇੱਥੇ ਜਿਹੜੀ ਲੋਕਾਂ ਦੀ ਇਨਵੋਲਵਮੈਂਟ ਹੈ ਨਾ ਜੀ ਉਹ ਨਾ ਮਾਤਰ ਹੈ, ਕਿਉਂਕਿ ਜਿੱਥੇ ਉਹ ਬੈਠੇ ਨੇ ਉਹ ਲਖਨੌਰ ਸਾਹਿਬ ਗੁਰਦੁਆਰਾ ਜਿਹੜਾ ਪੈਂਦਾ, ਉੱਥੇ ਆਮ ਬੰਦੇ ਦਾ ਪਹੁੰਚਣਾ ਬੜਾ ਔਖਾ ਜੀ। ਉੱਥੋਂ ਤੱਕ ਆਮ ਬੰਦਾ ਪਹੁੰਚ ਨਹੀਂ ਸਕਦਾ। ਜਦੋਂ ਉਹ ਪਿਛਲੀ ਵਾਰੀ ਅੰਬ ਸਾਹਿਬ ਬੈਠੇ ਸਨ ਇੱਥੇ ਮੋਹਾਲੀ ਦੇ ਨਜ਼ਦੀਕ, ਤਾਂ ਉੱਥੇ ਤਾਂ ਟਰਾਲੀਆਂ ਭਰ ਕੇ ਲੋਕ ਆਉਂਦੇ ਸਨ, ਤੇ ਉਹ ਪ੍ਰੈਸ਼ਰ ਹੀ ਸੀਗਾ ਜਿਹਦੇ ਕਰਕੇ ਇੱਕ ਵੱਡਾ ਚਰਚਾ ਜਿਹੜਾ ਉਦੋਂ ਹੋ ਗਿਆ ਸੀਗਾ। ਇਸ ਵਾਰੀ ਜਿਹੜਾ ਚਰਚਾ ਨਾ ਹੋਣਾ ਉਹ ਇਹ ਹੈ ਕਿ ਉਹਨਾਂ ਨੇ ਜਿਹੜੀ ਜਗ੍ਹਾ ਹੈ ਉਹ ਗਲਤ ਚੁਣੀ ਹੈ। ਜੇ ਉਹ ਉੱਥੇ ਹੀ ਬੈਠੇ ਰਹਿੰਦੇ ਨੇ ਤਾਂ
ਹੋ ਸਕਦਾ ਜੀ ਕਿ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਨਾ ਸੁਣਨ ਨੂੰ ਜਿਹੜਾ ਜੀ ਉਹ ਮਿਲੇ, ਕਿਉਂਕਿ ਹਰਿਆਣੇ ਦੀ ਸਰਕਾਰ ਇਹ ਸਮਝਦੀ ਆ ਮਸਲਾ ਪੰਜਾਬ ਨਾਲ ਜੁੜਿਆ ਹੋਇਆ, ਸਾਨੂੰ ਬਹੁਤਾ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ। ਪੰਜਾਬ ਵਾਲੇ ਸੋਚਦੇ ਆ ਕਿ ਬੈਠੇ ਤਾਂ ਉਹ ਹਰਿਆਣੇ ਦੇ ਵਿੱਚ ਨੇ, ਸਾਨੂੰ ਬਹੁਤਾ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਨਹੀਂ। ਸੈਂਟਰ ਦੀ ਸਰਕਾਰ ਚੁਸਤੀ ਮਾਰਦੀ ਆ ਕਿ ਜਦੋਂ ਦੋਵੇਂ ਸਰਕਾਰਾਂ ਨਹੀਂ ਲਿਖ ਰਹੀਆਂ, ਸਾਨੂੰ ਕੀ ਲੋੜ ਹੈ ਐਵੇਂ ਧੱਕੇ ਨਾਲ ਵਿੱਚ ਦਖਲ ਦੀ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਜਿਸ ਦੀ ਠੰਡ ਦੇ ਬਾਰੇ ਤੁਸੀਂ ਦੱਸਿਆ ਵੀ ਪੰਜਾਬ ਤੇ ਹਰਿਆਣੇ 'ਚ ਕਾਫੀ ਸਖਤ ਠੰਡ ਪੈ ਰਹੀ ਹੈ ਹੁਣ। ਜੀ ਇਸ ਵੇਲੇ ਜਿਹੜਾ ਪੰਜਾਬ ਹਰਿਆਣਾ ਇਹ ਪੂਰਾ ਖਿੱਤਾ ਜੀ ਪੂਰੀ ਸੀਤ ਲਹਿਰ ਦੀ ਲਪੇਟ ਦੇ ਵਿੱਚ ਆਇਆ ਹੋਇਆ, ਔਰ ਜਿਹੜਾ ਮੌਸਮ ਵਿਭਾਗ ਹੈ ਜੀ ਉਹ ਇਹ ਕਹਿੰਦਾ ਕਿ ਅਗਲੇ ਦਿਨਾਂ ਦੇ ਦੌਰਾਨ ਜਿਹੜੀ ਠੰਡ ਹੈ ਉਹਦਾ ਪ੍ਰਕੋਪ ਹੋਰ ਵਧੂਗਾ ਜੀ। ਔਰ ਇਸ ਵੇਲੇ ਜਿਹੜੀ ਧੁੰਦ ਹੈ ਉਹਦੀ ਲਪੇਟ ਦੇ ਵਿੱਚ ਵੀ ਇਹ ਹੈ ਜੀ। ਅੰਮ੍ਰਿਤਸਰ ਜਿਹੜਾ ਉਹ ਸਭ ਤੋਂ ਵੱਧ ਜਿਹੜਾ ਜੀ ਉਹ ਠੰਡਾ ਦਰਜ ਜਿਹੜਾ ਜੀ ਉਹ ਕੀਤਾ ਗਿਆ, ਜਿਹੜਾ 0 ਡਿਗਰੀ ਤੇ ਤਾਪਮਾਨ ਪਹੁੰਚ ਗਿਆ ਜੀ ਅੰਮ੍ਰਿਤਸਰ ਦੇ ਵਿੱਚ। ਔਰ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਜਿਹੜਾ ਜੀ ਘੱਟ ਤੋਂ ਘੱਟ ਜਿਹੜਾ ਤਾਪਮਾਨ ਉਹ 2 ਦੇ ਕਰੀਬ ਜਿਹੜਾ ਦਰਜ ਕੀਤਾ ਗਿਆ। ਸੋ ਜਿਹੜੀਆਂ ਧੁੰਦ ਹੈ ਉਹਦੇ ਨਾਲ ਹਾਦਸਿਆਂ ਦੇ ਵਿੱਚ ਕਾਫੀ ਜਿਹੜੀ ਹੈ ਜੀ ਉਹ ਵਾਧਾ ਹੋਇਆ ਜੀ। ਕਾਫੀ ਹਾਦਸੇ ਜਿਹੜੇ ਨੇ ਉਹ ਹੋਏ ਨੇ, ਔਰ ਇਹਨਾਂ ਐਕਸੀਡੈਂਟਾਂ ਦੇ ਵਿੱਚ ਕਈ ਬੰਦੇ ਜਿਹੜੇ ਨੇ ਉਹਨਾਂ ਦੇ ਮਾਰੇ ਜਾਣ ਦੀ ਤੇ ਜ਼ਖਮੀ ਹੋਣ ਦੀਆਂ ਜਿਹੜੀਆਂ ਖਬਰਾਂ ਉਹ ਮਿਲੀਆਂ ਨੇ। ਧੁੰਦ ਜਿਹੜੀ ਹੈ ਜੀ 10:30 11 ਵਜੇ ਤੱਕ ਟਾਈਮ ਅਸੀਂ ਲੈਂਦੀ ਹੈ, ਇਹਦੇ ਨਾਲ ਟ੍ਰੇਨ ਜਿਹੜੀਆਂ ਨੇ ਉਹ ਵੀ ਕਾਫੀ ਲੇਟ ਹੋ ਰਹੀਆਂ ਨੇ। ਸੋ ਇਹ ਕੁਝ ਦਿਨ ਹੁੰਦੇ ਨੇ ਜੀ ਜਦੋਂ ਮੌਸਮ ਦੇ ਵਿੱਚ ਸਿੱਧਾ ਜਿਹੜਾ ਅਸਰ ਹੈ ਉਹ ਆਮ ਲੋਕਾਂ ਦੇ ਜੀਵਨ ਦੇ ਉੱਤੇ ਜਿਹੜਾ ਜੀ ਉਹ ਪੈਂਦਾ, ਤੇ ਉਹ ਪੈਣਾ ਸ਼ੁਰੂ ਹੋਇਆ ਹੈ ਜੀ। ਅਤੇ ਨਾਲ ਹੀ ਇਹ ਵੀ ਜਿਹੜੀਆਂ ਆਪਾਂ ਜੇ ਅਗਲੀ ਗੱਲ ਕਰੀਏ ਵੀ ਕਈ ਜਿਹੜੇ ਟੀਚਰ ਇਸ ਟਾਈਮ 7 ਮਹੀਨੇ ਤੋਂ ਇੰਤਜ਼ਾਰ ਕਰ ਰਹੇ ਆ, ਅਜੇ ਤੱਕ ਤਨਖਾਹਾਂ ਹੀ ਨਹੀਂ ਮਿਲੀਆਂ ਉਹਨਾਂ ਨੂੰ। ਬਿਲਕੁਲ ਜੀ, ਤਨਖਾਹਾਂ ਨਹੀਂ ਹੈਗੀਆਂ। ਇੱਕ ਹੋਰ ਜਿਹੜਾ ਗੱਲ ਹੈ ਜੀ ਕਿ ਇਹ ਕਿਹਾ ਜਾ ਰਿਹਾ ਜਿਹੜੇ ਨਵੇਂ ਮੁਲਾਜ਼ਮ ਰੱਖੇ ਨੇ ਕਹਿੰਦੇ ਉਹਨਾਂ ਨੂੰ ਬੇਸਿਕ ਪੇ ਦੇਣੀ ਹੈ। ਬੇਸਿਕ ਪੇ ਮੀਨ ਕਿ ਬਹੁਤੇ ਜਿਹੜੇ ਜੀ ਉਹਨਾਂ ਦੇ ਉੱਤੇ ਕੱਟ ਲੱਗ ਜਾਣਗੇ। ਇਹ ਗੱਲ ਪਹਿਲੀ ਵਾਰੀ ਮੁੱਖ ਮੰਤਰੀ ਨੇ ਜਿਹੜੀ ਹੈ ਆਪਣੇ ਬਿਆਨ ਦੇ ਵਿੱਚ ਮੰਨੀ ਹੈ ਕਿ ਪੰਜਾਬ ਇਸ ਵੇਲੇ ਜਿਹੜਾ ਹੈ ਜੀ ਉਹ ਵੱਡੇ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਜਿਹੜਾ ਜੀ ਉਹ ਕਰ ਰਿਹਾ। ਅਜੇ ਤੱਕ ਤਾਂ ਉਹ ਕਹਿੰਦੇ ਖਜ਼ਾਨਾ ਤਾਂ ਲਹਿਰਾਂ ਵਹਿਰਾਂ ਦੀ ਖਜ਼ਾਨੇ ਦੇ ਵਿੱਚ, ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ ਕਿਤੇ ਬੋਲਦੇ ਨਹੀਂ ਜੀ। ਉਹ ਇਸ ਮਾਮਲੇ ਤੇ ਹੁਣ ਬਿਆਨ ਹੀ ਕੋਈ ਨਹੀਂ ਦਿੰਦੇ ਜੀ। ਜੀ ਬਿਲਕੁਲ। ਸੋ ਗਾਇਬ ਹੀ ਉਹ ਨਜ਼ਰ ਆ ਰਹੇ ਨੇ। ਤੇ ਕੀ ਕੇਂਦਰ ਕੋਈ ਵਿਸ਼ੇਸ਼ ਵਿੱਤੀ ਇਹਨਾਂ ਨੂੰ ਸਮਰਥਨ ਦੇਵੇਗੀ ਜਾਂ ਕੋਈ ਇਹਨਾਂ ਨੂੰ ਪੈਕੇਜ, ਰਾਹਤ ਪੈਕੇਜ? ਨਾ ਜੀ ਨਾ, ਸੈਂਟਰ ਦੀ ਸਰਕਾਰ ਤੋਂ ਹਾਲ ਦੀ ਘੜੀ ਕੁਝ ਵੀ ਮਿਲਣ ਦੀ ਆਸ ਜਿਹੜੀ ਆ ਉਹ ਨਹੀਂ ਹੈਗੀ ਜੀ ਇਸ ਵੇਲੇ। ਮੈਨੂੰ ਨਹੀਂ ਲੱਗਦਾ ਕਿ ਸੈਂਟਰ ਜਿਹੜਾ ਜੀ ਉਹ ਕੁਝ ਵੀ ਇਸ ਮਾਮਲੇ ਉੱਤੇ ਦੇਊਗਾ। ਹਾਂ, ਜਿਹੜਾ ਕੰਮ ਇਹ ਸਰਕਾਰ ਕਹੂਗੀ ਆ ਨਾ ਕਰਿਓ ਉਹ ਸੈਂਟਰ ਕਰੂਗਾ, ਜਾਂ ਤਾਂ ਇਹ ਕਹਿਣਾ ਸ਼ੁਰੂ ਕਰ ਦੇਣ ਕਿ ਸਾਨੂੰ ਹਮਾਇਤ ਨਾ ਦਿਓ ਵਿੱਤੀ, ਸਾਡੇ ਕੋਲੇ ਬਹੁਤ ਪੈਸਾ, ਫਿਰ ਭਾਵੇਂ ਸੈਂਟਰ ਦੇ ਦੇ ਜੀ। ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਬੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਬਹੁਤ ਚਿੰਤਾ ਪੰਜਾਬ ਦੀ ਬਾਦਲਾਂ ਨੂੰ, ਕਹਿੰਦੇ ਨਸ਼ੇ ਦਾ ਬੰਦ ਵਪਾਰ ਕਰਨਾ ਜੀ। ਬਹੁਤ ਚਿੰਤਾ ਪੰਜਾਬ ਦੀ ਬਾਦਲਾਂ ਨੂੰ, ਕਹਿੰਦੇ ਨਸ਼ੇ ਦਾ ਬੰਦ ਵਪਾਰ ਕਰਨਾ, ਨਸ਼ੇ ਨਾਲ ਬਦਨਾਮੀ ਹੈ ਬਹੁਤ ਹੋਈ, ਅਸੀਂ ਫੇਰ ਬਹਾਲ ਸਤਿਕਾਰ ਕਰਨਾ। ਨਸ਼ੇ ਨਾਲ ਹੁਣ ਮੁੰਡੇ ਨਾ ਮਰਨ ਦੇਣੇ, ਲੱਗੇ ਲੋਕਾਂ ਨੂੰ ਕੁਝ ਉਪਕਾਰ ਕਰਨਾ ਹੈ। ਚਿੱਠੀ ਕੇਂਦਰ ਨੂੰ ਇੱਕ ਹੈ ਲਿਖ ਘੱਲੀ, ਸਾਰਾ ਕੰਮ ਤਾਂ ਤੁਸੀਂ ਸਰਕਾਰ ਕਰਨਾ ਜੀ। ਚਿੰਤਾ ਕਰਨ ਦੇ ਵਾਲੀ ਨਾ ਕਸਰ ਛੱਡੀ, ਚੱਕਰ ਚੱਕੇ ਦਾ ਇੱਕ ਨਾ ਗੇੜਿਆਈ। ਚਿੰਤਾ ਕਰਨ ਦੇ ਵਾਲੀ ਨਾ ਕਸਰ ਛੱਡੀ, ਚੱਕਰ ਚੱਕੇ ਦਾ ਇੱਕ ਨਾ ਗੇੜਿਆਈ। ਰਾਜਸਥਾਨੀ ਅਫੀਮ ਦੀ ਗੱਲ ਕਹਿ ਕੇ ਦੁੱਖ ਦੀ ਮੋਦੀ ਦੀ ਰੱਗ ਨੂੰ ਛੇੜਿਆਈ। ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਬੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹ ਖਬਰਾਂ ਇਹਨਾਂ ਗੱਲਾਂ ਦੇ ਉੱਤੇ ਜਿਹੜੀ ਆ ਸਾਨੂੰ ਤੁਸੀਂ ਜਾਣਕਾਰੀ ਦਿੱਤੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ, ਤੇ ਹੁਣ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਖਬਰ ਤੇ ਨਜ਼ਰ ਅਗਲੇ ਬੁਲੇਟਿਨ 'ਚ ਆਪ ਸਭ ਨਾਲ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। कैरिसोटो मैं चंडीगढ़ तो सुशील दोसांझ। ब्यूरो दफ्तर शिवपुरा पाकिस्तान ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨਿਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722